ਖਾਨ ਸਾਹਿਬ ਤੇ ਸਾਡੇ ਜਿਹੜੇ ਨੇ ਆਪਣਾ ਮੀਡੀਅਮ ਕੁੱਕ ਜਿਹੜੇ ਵਾਈਸ ਕੁੱਕ ਨੇ ਸਾਡੇ ਉਹ ਨੇ ਆਪਣਾ ਸਾਕਬ ਭਾਈ। ਉਸ ਤੋਂ ਬਾਅਦ ਸਾਗਰ ਭਾਈ ਨੇ ਮਾਸ਼ਾਅੱਲਾ, ਉਸਤਾਦ ਸ਼ਫੀਕ ਸਾਹਿਬ ਨੇ, ਉਸ ਤੋਂ ਬਾਅਦ ਭਾਈ ਤਨਵੀਰ ਸਾਹਿਬ ਨੇ ਤੇ ਅਸੀਂ ਆ। ਤੇ ਅੱਜ ਦਾ ਵਲੌਗ ਕਰਨੀ ਆ ਸਟਾਰਟ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ। ਲੋ ਜੀ ਇਹ ਪਕਣ ਡਿਆ ਬਿਲਕੁਲ ਆਮ ਤੇ ਬਿਲਕੁਲ ਸਿੰਪਲ ਡਿਲੀਸ਼ੀਅਸ ਜਿਹਾ ਗੋਸ਼ਤ ਭਖ ਰਿਹਾ ਵੀ ਨਾ ਤੋਂ ਚੈੱਕ ਕਰਾ ਸਕਦੇ ਨੇ, ਥੱਲੇ ਨਹੀਂ ਲੱਗੀ। ਥੱਲੇ ਨਹੀਂ ਲੱਗੀ ਹੈ, ਚੈੱਕ ਕਰੋ ਇਹਦਾ ਰੰਗ ਵੀ ਤੇ ਇਹਦਾ ਰੰਗ ਵੀ ਨਾ ਕਾਲਾ ਸ਼ਾਲਾ ਨਹੀਂ ਹੋਇਆ। ਸਾਡੇ ਕੁੱਕ ਜਿਹੜੇ ਨੇ Es el sueño el motor, son las metas a alcanzar. Siempre hay que descubrir la manera de vivir. Este lugar, esta tierra, tiene tanto que ofrecer. ਲੋ ਜੀ ਇਹ ਨੇ ਸਾਡੇ ਆਪਣਾ ਉਸਤਾਦ ਸ਼ਫੀਕ ਸਾਹਿਬ, ਜਿਨ੍ਹਾਂ ਕਿ ਸਾਨੂੰ ਜਿਹੜਾ ਨਾ ਜਿਮ ਦੀ ਗੁਰਦੀ ਦਿੱਤੀ। ਇਹ ਸਾਡੇ ਉਸਤਾਦ ਸ਼ਫੀਕ ਸਾਹਿਬ ਨੇ, ਅੱਲਾ ਖੈਰ ਰੱਖੀ। ਤੇ ਉਸਤਾਦ ਸ਼ਫੀਕ ਸਾਹਿਬ ਕੁਝ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਬੱਚਾ ਆਪਣਾ ਪੱਠਾ ਹੈ ਤੇ ਬਹੁਤ ਨਾਈਸ ਬੱਚਾ ਹੈ। ਲਾਈਕ ਕਰਿਆ ਕਰੋ, ਬੱਚੇ ਨੂੰ ਲਾਈਕ ਕਰਿਆ ਕਰੋ। ਇਹ ਦੁਆਵਾਂ 'ਚ ਯਾਦ ਰੱਖਣਾ ਹੈ। ਕੜਾਈ ਤਿਆਰ ਹੁੰਦੀ ਹੈ, ਤੁਹਾਨੂੰ ਖਾ ਕੇ ਦੱਸਾਂਗੇ। ਸਵਾਦ ਬਿਲਕੁਲ ਜਿੰਦਾ ਹੈਗਾ, ਤੁਹਾਨੂੰ ਦੱਸਾਂਗੇ ਇਨਸ਼ਾਅੱਲਾ। ਲੋ ਜੀ ਦੂਸਰੇ ਜਿਹੜੇ ਸਾਡੇ ਸਭ ਨਾਲੋਂ ਜਿਹੜੇ ਨਾ ਬਿਹਤਰੀਨ ਕਿਸਮ ਦੇ ਪ੍ਰਵਣੇ, ਉਹਨਾਂ ਦਾ ਤੁਹਾਨੂੰ ਇੰਟਰੋਡਕਸ਼ਨ ਨੇ ਭਾਈ ਤਨਵੀਰ ਸਾਹਿਬ। ਅਸਲਾਮ ਵਾਲੇਕਮ। ਅੱਲਾ ਖੈਰ ਰੱਖੀ। ਤੇ ਰੋਟੀਆਂ ਵੀ ਆ ਗਈਆਂ ਨੇ, ਚੈੱਕ ਕਰੋ। ਇਹ ਵੇਖੋ ਰੋਟੀਆਂ ਵੀ ਅੱਲਾ ਕੀਤਾ ਆ ਗਈਆਂ। ਇਹ ਕਿੰਨੀਆਂ ਰੋਟੀਆਂ ਨੇ? 5 ਰੋਟੀਆਂ ਨੇ, ਅੱਲਾ ਖੈਰ ਰੱਖੇ। ਐਸਾ ਕਵਾ ਕਿੰਨੀਆਂ ਰੋਟੀਆਂ ਨੇ? 5 ਰੋਟੀਆਂ ਨੇ ਭਾਜੀ, 5 ਰੋਟੀਆਂ ਨੇ। 5 ਰੋਟੀਆਂ। ਕੋਕ ਵੀ ਆ ਗਈ ਹੈ, ਲੱਗੇ ਮੈਂ ਕੋਕ ਪੀਂਦਾ ਨਹੀਂ ਹੈ ਪਰ ਕੋਕ ਆ ਗਈ ਹੈ, ਸਪਰੈਟ ਆ ਗਈ ਹੈ ਤੇ ਕਰਾਈ ਲੈ ਆਓ। ਲੋ ਜੀ ਸਾਡੇ ਕੁੱਕ ਚੇਂਜ ਹੋ ਗਏ ਨੇ। ਕਰਾਈ ਆਲਰੈਡੀ ਆਲਮੋਸਟ ਤਿਆਰ ਹੋ ਗਈ ਹੈ। ਸਾਕਬ ਭਾਈ ਨਾਲ ਜਿਹੜਾ ਨਾ ਵਾਈਸ ਕੁੱਕ ਨੇ, ਵਾਈਸ ਕਮਾਂਡਰ ਨੇ, ਤੇ ਆਪਣਾ ਸਾਗਰ ਭਾਈ ਆ ਗਏ ਨੇ। ਉਸਤਾਦ ਜੀ ਕੀ ਖਿਆਲ ਹੈ ਤੁਹਾਡਾ? ਬਿਲਕੁਲ ਇਸ ਟਾਈਮ ਭੁੱਖ ਬਹੁਤ ਜ਼ਿਆਦਾ ਲੱਗੀ ਹੈ। ਇਹ ਰੋਟੀਆਂ ਪਈਆਂ ਨੇ ਚੰਦ ਦੇ ਲਵੇਟੀਆਂ ਤੇ ਇਹ ਬੰਦੇ ਮਾਸ਼ਾਅੱਲਾ ਬੈਠੇ ਹੋਣੇ, ਸਾਰਾ ਖਾਣਾ ਇੰਜੋਏ ਕਰਨਾ। ਬੰਦੇ ਸਾਰੇ ਆ ਗਏ ਚੱਲ। ਉਸਤਾਦ ਜੀ ਮੈਂ ਕਰਾਈ ਦੇਖੀ ਹੈ ਤੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਉਹ ਚਸਦਾਰ ਲੱਗਣ ਡਈ। ਚਸਦਾਰ ਐਂਦੀ ਹੈ ਕਿ ਮੈਂ ਨਾ ਕਿ ਇੱਥੇ ਬੈਠੇ ਮੂੰਹ 'ਚ ਪਾਣੀ ਆਉਂਦੇ ਅੱਜ ਮੈਂ ਦੋ। ਲੋ ਜੀ ਕੁੱਕ ਅੱਲਾ ਕੀਤਾ ਚੇਂਜ ਹੋ ਗਏ ਨੇ। ਆਪਣਾ ਜਿਹੜੇ ਸਾਡੇ ਮੇਨ ਕੁੱਕ ਨੇ ਉਹ ਆ ਗਏ ਨੇ। ਹਾਂਜੀ ਜੀ ਜੀ ਉਹ ਦੇਖ ਸਾਨ ਭਾਈ ਕਿੰਨਾ ਹੁਣ ਟਾਈਮ ਲੱਗੇਗਾ? ਬਸ 3-4 ਮਿੰਟ ਨੇ। 3-4 ਮਿੰਟ ਦੇ ਵਿੱਚ ਹੋ ਜਾਏਗੀ ਕੜਾਈ ਤਿਆਰ ਤੇ ਤੁਹਾਨੂੰ ਕੜਾਈ ਦੀ ਕਰਾਵਾਂਗੇ ਯਾਰ। ਬੜੇ ਔਖੇ ਨੇ 3-4 ਮਿੰਟ ਜਿਹੜੇ ਨੇ ਬਹੁਤ ਹੀ ਜ਼ਿਆਦਾ ਔਖੇ ਨੇ। ਸਾਗਰ ਭਾਈ 3-4 ਮਿੰਟ ਤੋਂ ਬਾਅਦ ਨਾਲੇ ਬੋਬੋ ਪੈ ਜਾਣੀ ਹੈ। ਇੱਥੇ ਜਿਵੇਂ ਮਾਂ ਪੁੱਤਰ ਨੇ ਸੰਭਾਲੀ, ਇੱਥੇ ਉਹ ਕੰਮ ਹੋ ਜਾਣਾ। ਮੈਂ ਇੱਥੇ ਨਜ਼ਾ ਦਾ ਮਕਾਮ ਹੋ ਜਾਣਾ ਸਾਰਾ। ਤੇ ਕੰਮ ਪ੍ਰੋਗਰਾਮ ਹੋਇਆ ਉਸਤਾਦ ਭਾਈ ਸਾਗਰ ਭਾਈ ਤੁਸੀਂ ਨੇਰੀਓ ਹੁਣ ਨਹੀਂ ਆਏ ਹੋ, ਕੀ ਖਿਆਲ ਹੈ ਕੜਾਈ ਦੇ ਬਾਰੇ ਤੁਹਾਡਾ? ਕੜਾਈ ਜਿਹੜੀ ਹੈ ਮਾਸ਼ਾਅੱਲਾ ਬਿਲਕੁਲ ਤਿਆਰ ਹੈ। ਕਾਲੀ ਮਿਰਚ ਦਾ ਤਾਂ ਧੂੜਾ ਲੱਗਦਾ ਪਿਆ, ਉਹ ਤੁਸੀਂ ਚੈੱਕ ਕਰਾ ਸਕਦੇ ਹੋ। ਕਾਲੀ ਮਿਰਚ ਦਾ ਤੁਹਾਨੂੰ ਚੈੱਕ ਕਰਵਾਈਏ। ਸਾਗਰ ਭਾਈ ਲਾ ਰਹੇ ਨੇ। ਇਹ ਚੈੱਕ ਕਰੋ ਕਾਲੀ ਮਿਰਚ, ਇਸ ਤੋਂ ਬਾਅਦ ਧੂੜੀ ਦੀ ਹਰੀ ਮਿਰਚ ਤੇ ਇਹ ਲਓ ਹਰੀ ਮਿਰਚ। ਇਹ ਵੀ ਇੱਕ ਨਾ ਤਕਨੀਕ ਹੈ ਮਿਰਚ ਧੂਰਨ ਦੀ। ਜੇ ਸਾਗਰ ਭਾਈ ਜੇ ਮਿਰਚ ਕਿਸੇ ਨੂੰ ਥੋੜੀ ਲੱਗੇ ਉਹ ਸਾਬਤ ਵੀ ਨਾਲ ਲਿਆ ਸਕਦਾ ਵੇ, ਉਹ ਵੀ ਅਸਾਂ ਰੱਖੀਏ ਨਾਲ। ਚੱਲ ਫਾਈਨਲ ਜਿਹੜਾ ਨਾ ਅੱਲਾ ਖੈਰ ਰੱਖੀ ਤਿਆਰ ਹੋ ਗਈ ਹੈ। ਚੈੱਕ ਕਰੋ। ਓਏ ਹੋਏ 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 ਫੋਕਸ ਕਰੀਏ। ਹੈ ਕਿ ਨਹੀਂ ਨਜ਼ਾਰਾ? ਓਏ ਹੋਏ ਹੋਏ ਵੇਖ ਕੇ ਤੇ ਮੂੰਹ 'ਚ ਪਾਣੀ ਆਉਂਦਾ ਜੋ ਸਾਕਬ ਭਾਈ। ਜੀ ਜੀ ਬਿਲਕੁਲ ਬਿਲਕੁਲ, ਮੇਰੀ ਤੇ ਬਰਦਾਸ਼ਤ ਤੋਂ ਬਾਹਰ ਹੋਇਆ ਜੀ ਭਾਜੀ ਅੱਜ ਟਾਈਮ। ਕਿਉਂਕਿ ਭੁੱਖ ਲੱਗ ਗਈ ਹੈ। ਭੁੱਖ ਖਾਨ ਭਾਈ ਤੁਹਾਡਾ ਕੀ ਖਿਆਲ ਹੈ ਇਹਦੇ ਹਾਂਜੀ ਬਾਰੇ? ਹਾਂਜੀ ਇਸ ਟਾਈਮ ਜਿਹੜਾ ਨਾ ਇਹ ਫੌਰਨ ਤਿਆਰ ਹੋ ਜਾਣੀ ਚਾਹੀਦੀ ਹੈ। ਕਹਿਣ ਲੱਗੇ ਹੋ ਜੀ ਮੈਂ ਇਹ ਦੋਸਤਾਂ ਨੂੰ ਕਹਿਣਾ ਚਾਹੁੰਦਾ, ਜੇ ਕਿਸੇ ਭਰਾ ਨੂੰ ਦਿਲ ਕਰਦਾ ਹੈ ਸਾਡੀ ਆ ਕੜਾਈ ਖਾਣ ਦੀ, ਬੜੀ ਦੂਰੋਂ ਹੀ ਸ਼ਹਿਰ ਮੰਗਾਏ ਨੇ ਤੇ ਜ਼ਰੂਰ ਉਹਨੂੰ ਅਸੀਂ ਟੇਸਟ ਕਰਾਂਗੇ। ਬਾਬਾ ਜਾਨ ਲਾਸਟ ਤੋਂ ਪਹਿਲਾਂ
22 ਤਰੀਕ ਤੋਂ ਪਹਿਲਾਂ ਆਫਰ ਹੈ, ਕਿਸੇ ਦੋਸਤ ਭਰਾ ਨੂੰ ਮਤਲਬ ਹੋਏ ਤੇ ਕੌਣ ਸਕਦਾ। ਅੱਜ ਕੀ ਲਾਸਟ ਵਲੌਗ ਤੁਸੀਂ ਵੇਖਿਆ ਹੋਣਾ ਤੇ ਇਹ ਭਾਈ ਫਰਹਾਨ ਜਿੱਦਾਂ ਕਿ 24 ਤਰੀਕ ਨੂੰ ਟੁੱਟ ਜਾਣਾ ਸਊਦੀ ਅਰਬ, ਤੁਹਾਨੂੰ ਦੱਸਿਆ ਸੀ। ਲਓ ਜੀ ਮੈਦਾਨ ਵਿੱਚ ਗਿਆ ਉਸਤਾਦ ਜੀ, ਮੈਦਾਨ ਵਿੱਚ ਗਿਆ ਉਸਤਾਦ ਜੀ। ਦਾਲ ਵਿੱਚ ਗਿਆ ਬਸ ਕੜਾਈ ਆਉਣ ਲੱਗੀ ਹੈ। ਕਰਾਈ ਆਉਣ ਲੱਗੀ, ਅੱਲਾ ਖੈਰ ਰੱਖੀ। ਤੇ ਸਾਕਬ ਭਾਈ ਤੁਹਾਨੂੰ ਲਾਈਟ ਨਾਲ ਲਿਆਓ ਹਾਂ 2 ਮਿੰਟ ਸਿਰਫ ਤੁਹਾਨੂੰ ਹਰ ਚੀਜ਼ ਹਾਜ਼ਰ ਹੋ ਜਾਣੀ 2 ਮਿੰਟ ਦੇ ਵਿੱਚ। ਉਸਤਾਦ ਜੀ 2 ਮਿੰਟ ਬਸ ਤੁਹਾਨੂੰ ਖਾ ਕੇ ਸਾਡਾ ਸਵਾਦ ਕਹਿੰਦਾ ਹੈ। ਬਿਲਕੁਲ ਜੀ, ਤੁਹਾਨੂੰ ਲਾਈਵ ਨਜ਼ਾਰਾ ਵਿਖਾਇਆ ਜਾਏਗਾ ਕਿ ਕੜਾਈ ਕਿਵੇਂ ਦੀ ਬਣੀ ਹੈ। ਫਰਹਾਨ ਭਾਈ ਇੱਧਰ ਲਿਆਓ ਜ਼ਰਾ ਨਜ਼ਦੀਕ ਲੈ ਕੇ ਆਓ। ਕਦੇ ਕੋਈ ਐਸਾ ਫਿਲਟਰ ਹੁੰਦਾ ਵੀਡੀਓ ਦੇ ਵਿੱਚ ਕਿ ਉਹ ਖੁਸ਼ਬੂ ਹੁੰਦੀ ਤੇ ਸਹੀ ਗੱਲ ਹੈ, ਤੁਸੀਂ ਰੋਟੀ ਖਾ ਵੀ ਲਈ ਹੁੰਦੀ ਨਾ, ਫਿਰ ਵੀ ਜਿਹੜਾ ਨਾ ਤੁਹਾਨੂੰ ਭੁੱਖ ਲੱਗ ਜਾਣੀ ਸੀ। ਚੈੱਕ ਕਰੋ, ਰੋਟੀ ਆ ਗਈ ਹੈ, ਬੋਤਲ ਆ ਗਈ ਹੈ, ਉਤਲ ਕੜਾਈ ਆ ਗਈ ਹੈ, ਪਰਾਤਾ ਆ ਗਈਆਂ ਨੇ ਤੇ ਹੁਣ ਪਾ ਕੇ ਤੇ ਖਾਣ ਲੱਗੇ ਆ। ਤੇ ਖਾਣ ਤੋਂ ਬਾਅਦ ਤੁਹਾਨੂੰ ਨਾ ਸਾਰਿਆਂ ਦੇ ਰਿਵਿਊਜ਼ ਦਿਆਂਗੇ ਕਿ ਕਿਵੇਂ ਦੀ ਆਂਡੀ ਪੱਕੀ ਸੀ। ਬਿਲਕੁਲ ਬਿਲकुल सर जी, बिल्कुल जी। लो जी माशाल्लाह, पहला लुकमा ही लाया तो बहुत ही ज़्यादा स्वादिष्ट डिलीशियस। ਜੀ ਜਜ਼ਾਕੱਲਾ। ਕੈਪਸਟਨ ਦੀ ਡੱਬੀ, ਮਾਰਵਨ ਦੀ ਡੱਬੀ ਤੇ ਹੋਰ ਜਿੰਨੀਆਂ ਵੀ ਡੱਬੀਆਂ ਨੇ ਉਹ ਗਈਆਂ ਨੇ ਮਹਿੰਗੀਆਂ। ਤੇ ਇਹ ਡੱਬੀ ਇਹ ਕੈਪਸਟਨ ਦੀ ਇਹ ਕਿੰਨੇ ਦੀ ਹੋ ਗਈ ਹੈ? 250 ਦੀ ਇਹ ਡੱਬੀ ਹੋ ਗਈ ਹੈ। 250 ਰੁਪੀਸ ਦੀ ਡੱਬੀ ਹੋ ਗਈ ਹੈ। ਤੇ ਮੈਨੂੰ ਇੰਜ ਲੱਗਦਾ ਹੈ ਕਿ ਪਾਕਿਸਤਾਨ ਦੀ ਜਿਹੜੀ ਗੌਰਮੈਂਟ ਹੈ ਨਾ, PDM ਜਿਹੜੀ ਹੈ, ਇਹਨੇ ਸਾਰਾ ਦਾ ਸਾਰਾ ਜਿਹੜਾ ਕਰਜ਼ਾ ਵੇ ਉਹ ਨਸ਼ਈਆਂ ਤੋਂ ਲੈਣਾ ਵੇ। ਮੈਨੂੰ ਇੰਜ ਲੱਗਦਾ ਵੀ ਨਸ਼ਈਆਂ ਕੋਲ ਲੈ ਕੇ ਤੇ ਆਪਣਾ ਜਿਹੜਾ ਨਾ ਇਸ ਦੁੱਖ ਦੀ ਘੜੀ ਦੇ ਵਿੱਚ ਨਸ਼ਈ ਸਾਥ ਦੇਣਗੇ ਪਾਕਿਸਤਾਨ ਦਾ ਕਰਜ਼ਾ ਲਾਣ। ਕਿਉਂ ਉਸਤਾਦ ਜੀ? ਬਿਲਕੁਲ ਦੁਰਸਤ ਫਰਮਾ ਰਿਹਾ ਬੱਚਾ। ਹਾਂ, ਨਸ਼ਈਆਂ ਕੋਲੋਂ ਕਰਜ਼ਾ ਲਿਆ ਜਾਏਗਾ। 250 ਦੀ ਡੱਬੀ ਹੋ ਗਈ ਹੈ, ਹਿਸਾਬ ਲਾਓ ਤੁਸੀਂ। ਰੋਟੀ ਅਸਾਂ ਖਾ ਲਈ ਹੈ ਤੇ ਲਾਸਟ ਤੇ ਜਿਹੜੇ ਨੇ ਸੁਫਿਆਨ ਭਾਈ ਆਏ ਨੇ। ਸੁਫਿਆਨ ਭਾਈ ਰੋਟੀ ਖਾ ਰਹੇ ਨੇ। ਉਸਤਾਦ ਜੀ ਕੀ ਆਪਣਾ ਰਾਏ ਦਿਓਗੇ, ਰੋਟੀ ਕੈਸੀ ਪੱਕੀ ਸੀ? ਚੱਸ ਆ ਗਈ ਚੱਸ। ਬੜਾ ਅੱਛਾ ਖਾਣਾ ਬਣਿਆ ਹੈ ਤੇ ਸਾਰੇ ਦੋਸਤਾਂ ਭਰਾਵਾਂ ਨੇ ਅਲਹਮਦੁਲਿਲਾ ਖਾਣਾ ਅੱਛੇ ਤਰੀਕੇ ਨਾਲ ਖਾਧਾ ਹੈ ਤੇ ਬੜਾ ਅੱਛਾ ਟੇਸਟ ਬਣਿਆ ਅਲਹਮਦੁਲਿਲਾ। ਤੇ ਅੱਲਾਹ ਪਾਕ ਦੇ ਫਜ਼ਲੋ ਕਰਮ ਦੇ ਨਾਲ ਅਸਾਂ ਖਾ ਲਈ ਹੈ। ਸੁਫਿਆਨ ਭਾਈ कैसा पका सालन? खीर हो गया खीर हो गई। बहुत ही ज्यादा स्वाद दी हांडी पक्की सी। मैं ना भरा सन भाई खीर हो गई। बहुत ही मज़ा ज्यादा आ गया। चासा गई ਹੁਣ ਭਾਂਡੇ ਚ ਕੰਡੇ ਨੇ ਜੀ ਤੇ ਮਾਸ਼ਾਅੱਲਾ ਬਹੁਤ ਹੀ ਜ਼ਿਆਦਾ ਸਵਾਦ ਆ ਗਿਆ। ਚਾਸਾ ਗਈ ਮਾਸ਼ਾਅੱਲਾ ਖਾਣ ਦੀ। ਤੇ ਨਾ ਸੁਫਿਆਨ ਭਾਈ ਅੱਜ ਦਾ ਪ੍ਰੋਗਰਾਮ ਅੱਲਾ ਖੈਰ ਰੱਖੀ। ਫਰਹਾਨ ਭਾਈ ਦੇ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਕਰਨਾ इंशाल्लाह ਸਾਜੀ ਫਰਹਾਨ ਭਾਈ ਨੇ 24 ਨੂੰ ਟੁਰ ਜਾਣਾ ਹੈ। ਇਨਸ਼ਾਅੱਲਾ ਪਤਾ ਮੈਨੂੰ ਚੱਲ ਜਾ ਰਿਹਾ ਵਾਪਸ ਤੇ ਇਨਸ਼ਾਅੱਲਾ ਪ੍ਰੋਗਰਾਮ ਤਾਂ ਸਾਡੇ ਮਾਸ਼ਾਅੱਲਾ 6 ਮਹੀਨੇ ਚੱਲ ਰਹੇ ਨੇ। ਪੂਰੀਆਂ ਸਬਜ਼ੀਆਂ ਪ੍ਰੋਗਰਾਮ ਚੱਲਿਆ ਹੈ। ਇਹ ਹੁਣ ਗਰਮੀਆਂ ਦੇ ਐਂਡ ਦੇ ਉੱਤੇ ਬਸ 2-3 ਪ੍ਰੋਗਰਾਮ ਕਰਾਂਗੇ ਅਸੀਂ, ਫਿਰ ਬਾਅਦ ਚੋਂ ਕੋਈ ਹੋਰ ਇੰਜੋਏ ਕਰਾਂਗੇ ਜਿਹੜਾ ਸਾਨੂੰ ਅੱਛਾ ਲੱਗੇ। ਅਗਲੀ ਵੀਡੀਓ ਦਾ ਤੁਸੀਂ ਇੰਤਜ਼ਾਰ ਕਰਨਾ ਹੈ। ਇਨਸ਼ਾਅੱਲਾ ਜੁਮੇਰਾਤ ਨੂੰ ਸਾਡਾ ਭਾਈ ਵਾਪਸ ਜਾ ਰਿਹਾ ਹੈ। ਉਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਹੋਏਗਾ, ਉਹਦੇ ਵਿੱਚ ਇਨਸ਼ਾਅੱਲਾ ਸਾਰੇ ਦੋਸਤ ਫਿਰ ਸ਼ਰੀਕ ਹੋਣਗੇ। ਇਨਸ਼ਾਅੱਲਾ ਪਾਰਟੀ ਹੋਏਗੀ, ਉਸ ਤੋਂ ਬਾਅਦ ਪਾਰਟੀ ਕਰਕੇ ਸਿੱਧੇ 에어ਪੋਰਟ। ਅਸਲਾਮ ਅਲੈਕੁਮ ਜੀ। ਤੇ ਨਾ ਜਿਵੇਂ ਕਿ ਉਸਤਾਦ ਜੀ ਆਖਿਆ ਵੇ ਕਿ ਆਪਣਾ ਫਰਹਾਨ ਭਾਈ ਦੇ ਜਾਣ ਤੋਂ ਪਹਿਲਾਂ ਇੱਕ ਪਾਰਟੀ ਜ਼ਰੂਰ ਹੋਵੇਗੀ ਤੇ ਇਨਸ਼ਾਅੱਲਾ ਤਾਲਾ ਜਿਹੜਾ ਨਾ ਉਹ ਪਾਰਟੀ ਕਰਨ ਤੋਂ ਬਾਅਦ ਜਿਹੜਾ ਨਾ ਉਹਨਾਂ ਨੂੰ ਉੱਥੇ ਛੱਡਣ ਜਾਇਆ ਜਾਏਗਾ, ਕਿਉਂਕਿ ਉਹਨਾਂ ਦੀ ਜਿਹੜੀ ਫਲਾਈਟ ਹੈ ਉਹ ਰਾਤ ਦੀ ਹੈ ਤੇ ਇਨਸ਼ਾਅੱਲਾ 12 ਵਜੇ ਦੀ। ਤੇ ਇਨਸ਼ਾਅੱਲਾ ਤਾਲਾ ਜਿਹੜਾ ਨਾ ਉਹ ਸਾਰੇ ਦੋਸਤ ਇੱਥੇ ਪਾਰਟੀ ਕਰਕੇ ਤੇ ਇੱਥੋਂ ਹੀ 에어ਪੋਰਟ ਚਲਾਂਗੇ। ਉਹਦਾ ਵੀ ਇਨਸ਼ਾਅੱਲਾ ਸਪੈਸ਼ਲ ਜਿਹੜਾ ਵਲੌਗ ਇਨਸ਼ਾਅੱਲਾ ਬਣੇਗਾ। ਪਹਿਲੀ ਵਾਰੀ ਆਏ ਹੋ असल लाइव टीवी ਨੂੰ ਸਬਸਕ੍ਰਾਈਬ ਕਰਿਓ। ਅਸਲ ਲਾਈਵ ਟੀਵੀ ਨੂੰ ਕਰੋ ਸਬਸਕ੍ਰਾਈਬ ਤੇ ਜੇ ਫੇਸਬੁੱਕ ਤੇ ਵੇਖਣ ਦੇ ਹੋ ਤੇ ਅੱਗੇ ਸ਼ੇਅਰ ਜ਼ਰੂਰ ਕਰੋ। ਤੇ ਇਹ ਸੀ ਅੱਜ ਦਾ ਘੈਂਟ ਤੇ ਫਰੈਸ਼ ਤੇ ਵਧੀਆ ਜਿਹਾ ਵਲੌਗ। ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ। ਮਿਲਨੇ ਆ ਤੁਹਾਨੂੰ ਇਨਸ਼ਾਅੱਲਾ ਨੈਕਸਟ ਵਲੌਗ ਤੇ। ਰੱਬ ਰਾਖਾ।